ਕਾਫੀ ਜਾਣੇ ਮੈਨੂੰ ਪੁੱਛਦੇ ਹੁੰਦੇ ਸੀ ਸੋ ਤੁਸੀਂ ਇੱਥੇ ਸੇਵਾ ਕਰਦੇ ਹੋ ਜਾਂ ਕੰਮ ਕਰਦੇ ਹੋ ਇਹ ਤੁਹਾਡਾ ਫੁੱਲ ਟਾਈਮ ਕੰਮ ਆ ਕਿ ਹਾਂਜੀ ਲਾਈਕ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਡਾ ਫੁੱਲ ਟਾਈਮ ਕੰਮ ਆ ਕਿ ਅਸੀਂ ਇਸ ਕੰਮ ਰਾਹੀਂ ਰੋਟੀ ਵੀ ਖਾ ਸਕਦੇ ਹਾਂ ਲੇਕਿਨ ਸਾਡੇ ਦਿਲ ਦੇ ਬਹੁਤ ਨੇੜੇ ਆ ਤਾਂ ਮੈਂ 2016 ਚ ਜੁੜੀ ਸੀਗੀ। ਤੁਹਾਨੂੰ ਕੀ ਲੱਗਦਾ ਤੁਹਾਡੀ ਲਾਈਫ ਦੇ ਵਿੱਚ ਜਕਾਰਾ ਮੂਵਮੈਂਟ ਨੇ ਤੁਹਾਡੇ ਲਈ ਕਿੱਦਾਂ ਚੇਂਜ ਲਿਆ? ਮੈਨੂੰ ਬਹੁਤ ਚੇਂਜ ਲਿਆਉਂਦਾ ਤਾਂ ਮੈਨੂੰ ਇਹਨਾਂ ਨੇ ਸਿੱਖੀ ਨਾਲ ਜੋੜਿਆ। ਜਦੋਂ ਮੈਂ ਇੱਥੇ ਵੱਡੀ ਹੋ ਰਹੀ ਸੀ ਕਦੇ ਮੌਕਾ ਨਹੀਂ ਮਿਲਿਆ ਕਿ ਖਾਲਸਾ ਸਕੂਲ ਜਾਓ ਜਾਂ ਸੰਡੇ ਪੰਜਾਬੀ ਸਕੂਲ ਜਾਓ ਸੋ ਜਕਾਰਾ ਰਾਹੀਂ ਮੈਨੂੰ ਆਪਦੀ ਜਿਵੇਂ ਜੜ ਨਾਲ ਜਾਦੇ ਇੱਕਦਮ ਮਿਲਣ ਦਾ ਮੌਕਾ ਮਿਲਿਆ ਸੋ ਦੈਟਸ ਵਨ ਇਨਫਲੂਐਂਸ ਇਟਸ ਹੈਡ। ਤੇ ਨਾਲ ਦੀ ਨਾਲ ਇੱਕ ਜਿਵੇਂ ਸੰਗਤ ਨਾਲ ਜੁੜਨਾ ਉਹਦਾ ਮਤਲਬ ਅਸਲੀ ਮਤਲਬ ਕੀ ਹੁੰਦਾ ਉਹ ਵੀ ਮੈਨੂੰ ਸਿੱਖਣ ਨੂੰ ਮਿਲਿਆ। ਥੋੜੇ ਸਾਲਾਂ ਤੱਕ ਜਿਹੜਾ ਆਪਣਾ ਖੈਰ ਪ੍ਰੋਗਰਾਮ ਆ ਉਹ ਸ਼ੁਰੂ ਕੀਤਾ ਸੀਗਾ ਸੋ ਖੈਰ ਆਪਣਾ ਸਬਸਟੈਂਸ ਯੂਜ਼ ਪ੍ਰੀਵੈਂਸ਼ਨ ਤੇ ਐਜੂਕੇਸ਼ਨ ਦਾ ਹੈਗਾ ਆ। ਨਸ਼ਿਆਂ ਬਾਰੇ ਆਪਾਂ ਨੌਜਵਾਨਾਂ ਨੂੰ ਦੱਸਦੇ ਆ ਕਿਉਂਕਿ ਹੁਣ ਪਤਾ ਹੀ ਆ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਵੇਪਿੰਗ ਵੱਧ ਰਹੀ ਆ। ਆਪਣਾ ਜਿਹੜਾ ਫੈਂਟਨਲ ਦੀ ਜਿਹੜਾ ਨਸ਼ਾ ਆ ਉਹ ਆਪਣੇ ਗੋਲੀਆਂ ਰਾਏ ਕੋਕੇਨ ਰਾਏ ਉਹ ਬਹੁਤ ਅੱਜ ਕੱਲ੍ਹ ਵੱਧ ਰਿਹਾ ਬਹੁਤ ਲਾਈਕ ਲੋਟ ਓਵਰਡੋਜ਼ ਡੈਥਸ ਬਹੁਤ ਹੁੰਦੀਆਂ ਉਹਦੇ ਨਾਲ। ਜਕਾਰਾ ਜੂਨੀਅਰ ਕੈਂਪ ਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਕਿਹੜੀ ਉਮਰ ਦੇ ਬੱਚਿਆਂ ਦੇ ਲਈ ਆ ਕਿੱਦਾਂ ਇਨਵੋਲਵ ਹੋ ਸਕਦੇ ਆ? ਸੋ ਜਕਾਰਾ ਜੂਨੀਅਰ ਜਿਹੜਾ ਆਪਣਾ ਕੈਂਪ ਆ ਇਹ ਹੈਗਾ 5 ਤੋਂ ਲੈ ਕੇ 14 ਸਾਲ ਲਈ ਜਵਾਕ ਜਿਹੜੇ ਹੁੰਦੇ ਉਹਨਾਂ ਲਈ ਆ। ਇਹ ਇੱਕ ਦਿਨ ਦਾ ਕੈਂਪ ਹੁੰਦਾ ਸਾਡਾ ਲੱਗਦਾ ਤੇ ਹਰੇਕ ਸਾਡਾ ਕੰਟੈਂਟ ਵੱਖਰਾ ਹੁੰਦਾ। ਇੱਕ ਬਿਲਡਿੰਗ ਬੇਗਮਪੁਰਾ ਕਿ ਆਪਣਾ ਜਿਹੜੀ ਬੇਗਮਪੁਰਾ ਬਣਾਉਣਾ ਚਾਹੁੰਦੇ ਉਹ ਕਿਵੇਂ ਲੱਗ ਸਕਦਾ। ਇੱਕ ਹੁੰਦਾ ਗੁਰਦੁਆਰਿਆਂ ਬਾਰੇ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਕੀ ਅਹਿਮੀਅਤ ਆ ਜੋੜਾ ਘਰ ਕਿਉਂ ਮਾਰ ਲੰਗਰ ਹਾਲ ਕਿਵੇਂ ਆ ਕਿਉਂ ਕੌਣ ਸੇਵਾ ਕਰਦਾ ਵਾ ਇਹ ਜਿਹੀਆਂ ਇੰਪੋਰਟੈਂਟ ਚੀਜ਼ਾਂ ਅਸੀਂ ਉਹਨਾਂ ਬਾਰੇ ਗੱਲਾਂ ਕਰਦੇ ਆ ਉਹਨਾਂ ਨੂੰ ਸਿਖਾਉਂਦੇ ਆ ਤੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਕਿ ਆਪਣਾ ਗੁਰੂ ਘਰ ਆ ਜਿਹੜਾ ਉਹ ਉਹਨਾਂ ਦੀ ਜਗ੍ਹਾ ਵੀ ਆ ਉਹ ਵੀ ਆ ਕੇ ਲਾਈਕ ਖੁੱਲ ਕੇ ਇਹ ਜਗ੍ਹਾ ਨਾਲ ਕੰਫਰਟੇਬਲ ਫੀਲ ਕਰਨ ਕਿ ਆਪਣੇ ਗੁਰਦੁਆਰੇ ਹੈਗੇ ਆਪਣੇ ਬਣੇ ਹੋਏ ਆ। ਸੋ ਸਾਡੇ ਵੱਖ-ਵੱਖ ਟੌਪਿਕ ਹੁੰਦੇ ਆ ਜਿਹਨਾਂ ਬਾਰੇ ਅਸੀਂ ਗੱਲ ਕਰਦੇ ਆ। ਸੋ ਐਲਏ ਦੇ ਵਿੱਚ ਨਗਰ ਕੀਰਤਨ ਆ ਰਿਹਾ ਅਪ੍ਰੈਲ 20 ਨੂੰ ਤੇ ਉਹ ਨਗਰ ਕੀਰਤਨ ਲਈ ਆਪਾਂ ਨੂੰ ਸੇਵਾਦਾਰ ਦੀ ਲੋੜ ਆ। ਜੇ ਤੁਸੀਂ ਉੱਥੇ ਵਲੰਟੀਅਰ ਕਰਨਾ ਚਾਹੋ ਜਾਂ ਸੇਵਾ ਕਰਨਾ ਚਾਹੋ ਸਾਨੂੰ ਉਸ ਫਰਾਈਡੇ ਤੇ ਸੈਟਰਡੇ ਲੋੜ ਹੈਗੀ ਆ। ਅਸੀਂ ਨੰਬਰ ਦਵਾਂਗੇ ਉੱਤੇ ਫੋਨ ਕਰਕੇ ਜ਼ਰੂਰ ਉਹਦੇ ਬਾਰੇ ਹੋਰ ਪਤਾ ਕਰ ਸਕਦੇ ਹੋ। ਨਾਲ ਦੀ ਨਾਲ ਉੱਥੇ ਸਾਡਾ ਟੇਬਲ ਵੀ ਲੱਗਿਆ ਹੋ ਤੇ ਤੁਸੀਂ ਸਾਨੂੰ ਮਿਲਣਾ ਚਾਹੋ ਉੱਥੇ ਆ ਕੇ ਸਾਨੂੰ ਮਿਲ ਸਕਦੇ ਹੋ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ। ਅੱਜ ਅਸੀਂ ਆਏ ਹੋਏ ਹਾਂ ਜਕਾਰਾ ਮੂਵਮੈਂਟ ਦਾ ਜਿਹੜਾ ਪਾਰਸ ਯੂਥ ਸੈਂਟਰ ਆ ਫਰੈਜ਼ਨੋ ਦੇ ਵਿੱਚ। ਆਪਣੇ ਨਾਲ ਜਕਾਰਾ ਮੂਵਮੈਂਟ ਦੇ ਵੱਖ-ਵੱਖ ਵੋਲੰਟੀਅਰਸ ਇੰਪਲੋਈਜ਼ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਸ਼ਖਸੀਅਤਾਂ ਜਿਹੜੀਆਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਹਰ ਹਫ਼ਤੇ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਆ ਜਕਾਰਾ ਮੂਵਮੈਂਟ ਦੇ ਨਾਲ ਕਿਹੜੇ ਕਾਰਜ ਕਰ ਰਹੇ ਆ ਕੀ ਚੱਲ ਰਿਹਾ ਆ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਇਸ ਪ੍ਰੋਗਰਾਮ ਦੇ ਜ਼ਰੀਏ ਦਿੱਤੀਆਂ ਜਾਂਦੀਆਂ ਆ। ਮੇਰੇ ਨਾਲ ਅੱਜ ਕਮਲਜੀਤ ਕੌਰ, ਜਸਪ੍ਰੀਤ ਕੌਰ ਤੇ ਮਨਦੀਪ ਸਿੰਘ ਇਹ ਤਿੰਨੋਂ ਜਾਣੇ ਜੁੜੇ ਆ। ਵੱਖ-ਵੱਖ ਜਿਹੜੀਆਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਮਲਜੀਤ ਕੌਰ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ। ਪਾਰਸ ਯੂਥ ਸੈਂਟਰ ਆ ਜਕਾਰਾ ਮੂਵਮੈਂਟ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ? ਹਾਂਜੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈਗਾ ਕਮਲਜੀਤ ਤੇ ਮੈਂ ਜੁੜੀ ਹੋਈ ਹਾਂ ਜਦੋਂ ਆਲਮੋਸਟ ਕਾਫੀ ਸਾਲ ਹੋ ਗਏ। ਮੈਂ ਪਹਿਲੀ ਵਾਰੀ ਜਦੋਂ ਜੁੜੀ ਸੀ ਮੈਂ ਆਪ 16 ਸਾਲ ਦੀ ਸੀਗੀ। ਠੀਕ ਹੈ। ਸੋ ਉਦੋਂ ਇੱਥੇ ਆਪਣੇ ਜਿਹੜਾ ਫਰੈਜ਼ਨੋ ਦੇ ਵਿੱਚ ਪੁਰਾਣਾ ਡਕੋਟਾ ਗੁਰਦੁਆਰਾ ਹੁੰਦਾ ਸੀ ਉੱਥੇ ਅਸੀਂ ਜਕਾਰਾ ਜੂਨੀਅਰ ਕੈਂਪਸ ਹੁਣ ਵੀ ਲਾਉਂਦੇ ਆ ਲੇਕਿਨ ਉਦੋਂ ਵੀ ਲਾਉਂਦੇ ਸੀਗੇ। ਠੀਕ ਹੈ। ਤੇ ਉਹ ਜ਼ਿਆਦਾ ਵੱਡਾ ਪ੍ਰੋਗਰਾਮ ਹੁੰਦਾ ਸੀ ਉਸ ਵੇਲੇ ਸਾਡਾ ਤੇ ਉਦੋਂ ਮੈਂ ਉੱਥੇ ਇੱਕ ਸੇਵਾਦਾਰ ਤੌਰ ਤੇ ਆਈ ਸੀਗੀ ਬਸ ਵੀਕਐਂਡ ਤੇ ਹੈਲਪ ਕਰਨ ਬੱਚਿਆਂ ਨਾਲ ਲਾਈਕ ਉਹਨਾਂ ਨੂੰ ਜਿਹੜਾ ਸਾਡਾ ਕੰਟੈਂਟ ਹੁੰਦਾ ਉਹਦੇ ਬਾਰੇ ਸਿਖਾਉਣੀ ਉਹਨਾਂ ਨਾਲ ਗੱਲਾਂ ਕਰਨੀਆਂ ਗੁਰਦੁਆਰਾ ਕੀ ਆ ਕਿਵੇਂ ਆ। ਸੋ ਸਾਡੇ ਵੱਖ-ਵੱਖ ਟੌਪਿਕ ਹੁੰਦੇ ਆ ਤੇ ਪਹਿਲੀ ਵਾਰੀ ਮੈਂ ਉਦੋਂ ਜੁੜੀ ਸੀ ਫਿਰ ਬਾਅਦ ਚੋਂ ਕਾਲਜ ਦੇ ਰਾਹੀਂ ਲਾਈਕ ਹੌਲੀ ਉਦੋਂ ਵੀ ਨਾਲ ਜੁੜਦੇ ਰਹੇ। ਡਿਫਰੈਂਟ ਜਿਹੜੇ ਸਾਡੇ ਇੱਥੇ ਲੋਕਲ ਇਵੈਂਟ ਆਉਂਦੇ ਰਹੇ ਤੇ ਬਾਅਦ ਚੋਂ 2016 ਦੇ ਵਿੱਚ ਮੈਨੂੰ ਮੌਕਾ ਮਿਲਿਆ ਕਿ ਸਾਡੀ ਇੱਥੇ ਟੀਮ ਜੁਆਇਨ ਕਰਨ ਦਾ ਜਿਹੜੀ ਫਰੈਜ਼ਨੋ ਦੇ ਵਿੱਚ ਹਾਂਜੀ ਫੁੱਲ ਟਾਈਮ ਕੰਮ ਕਰਨ ਦਾ। ਆਈ ਨੋ ਕਾਫੀ ਜਾਣੇ ਮੈਨੂੰ ਪੁੱਛਦੇ ਹੁੰਦੇ ਸੀ ਸੋ ਤੁਸੀਂ ਇੱਥੇ ਸੇਵਾ ਕਰਦੇ ਹੋ ਜਾਂ ਕੰਮ ਕਰਦੇ ਹੋ ਇਹ ਤੁਹਾਡਾ ਫੁੱਲ ਟਾਈਮ ਕੰਮ ਆ ਕਿ ਹਾਂਜੀ ਲਾਈਕ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਡਾ ਫੁੱਲ ਟਾਈਮ ਕੰਮ ਆ ਕਿ ਅਸੀਂ ਇਸ ਕੰਮ ਰਾਹੀਂ ਰੋਟੀ ਵੀ ਖਾ ਸਕਦੇ ਹਾਂ ਲੇਕਿਨ ਸਾਡੇ ਦਿਲ ਦੇ ਬਹੁਤ ਨੇੜੇ ਆ। ਸੋ ਮੈਂ 2016 ਚ ਜੁੜੀ ਸੀਗੀ। ਠੀਕ ਹੈ। ਉਦੋਂ ਮੈਂ ਇੱਥੇ ਫਰੈਜ਼ਨੋ ਕਮਿਊਨਿਟੀ ਆਰਗੇਨਾਈਜ਼ਰ ਸੀ। ਬਹੁਤ ਪਿਆਰੇ ਹਾਈ ਸਕੂਲ ਨੌਜਵਾਨਾਂ ਨਾਲ ਕਾਲਜ ਨੌਜਵਾਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਉਸ ਟਾਈਮ ਮੈਨੂੰ ਚੇਤੇ ਸਾਰਿਆਂ ਤੋਂ ਮੇਰਾ ਪਹਿਲਾ ਵੱਡਾ ਇਵੈਂਟ ਸੀਗਾ ਕਿ ਅਸੀਂ ਪੰਜਾਬੀ ਲੈ ਕੇ ਆਉਣਾ ਚਾਹੁੰਦੇ ਸੀ ਸੈਂਟਰਲ ਯੂਨੀਫਾਈਡ ਦੇ ਵਿੱਚ। ਠੀਕ ਹੈ। ਤੇ ਜਦੋਂ ਮੈਂ ਵੀ ਸੈਂਟਰਲ ਯੂਨੀਫਾਈਡ ਦੇ ਵਿੱਚ ਹੀ ਪੜ੍ਹੀ ਸੀਗੀ ਤੇ ਜਦੋਂ ਫਿਰ ਇਹ ਮੌਕਾ ਜਦੋਂ ਮੈਨੂੰ ਮਿਲਿਆ ਮੇਰੇ ਦਿਲ ਦੇ ਬਹੁਤ ਕਰੀਬ ਸੀ। ਤੇ ਮੈਂ ਜਿਹੜੇ ਹਾਈ ਸਕੂਲ ਸਾਡੇ ਜਵਾਕ ਸੀ ਉਹਨਾਂ ਨੂੰ ਨਾਲ ਲੈ ਕੇ ਗਈ। ਅਸੀਂ ਸਕੂਲ ਬੋਰਡ ਮੂਹਰੇ ਪ੍ਰੈਜ਼ੈਂਟ ਕੀਤਾ ਉਸ ਟਾਈਮ ਕਿ ਅਸੀਂ ਪੰਜਾਬੀ ਚਾਹੁੰਦੇ ਹਾਂ ਐਜ਼ ਅ ਲੈਂਗੁਏਜ, ਅਸੀਂ ਆਪ ਦੀ ਲੈਂਗੁਏਜ ਸਿੱਖਣਾ ਚਾਹੁੰਦੇ ਹਾਂ। ਸੋ ਵੀ ਗਾਟ ਪੰਜਾਬੀ ਇੰਪਲੀਮੈਂਟਡ ਬੈਕ ਦੈਨ। ਤੇ ਹਜੇ ਤੱਕ ਹਾਂਜੀ। ਅੱਛਾ, ਠੀਕ ਹੈ। ਤੇ ਜਦੋਂ ਤੁਸੀਂ ਜਕਾਰਾ ਜੂਨੀਅਰਸ ਪਹਿਲਾਂ ਐਜ਼ ਅ ਪਾਰਟਿਸਿਪੈਂਟ ਸੀਗੇ ਤੁਸੀਂ? ਨਹੀਂ, ਮੈਂ ਪਾਰਟਿਸਿਪੈਂਟ ਨਹੀਂ ਸੀ। ਅੱਛਾ, ਪਹਿਲਾਂ ਕਦੀ ਪਾਰਟਿਸਿਪੇਟ ਨਹੀਂ ਕੀਤੇ ਸੀ ਇਹਨਾਂ ਦੇ ਕਿਸੇ ਕੈਂਪ 'ਚ? ਨਹੀਂ, ਮੈਂ ਸੇਵਾਦਾਰ ਤੇ ਸਿੱਧਾ ਹੀ ਜਿਹੜਾ ਤੌਰ ਦੇ ਉੱਤੇ ਆਏ ਆ। ਲੇਕਿਨ ਮੇਰਾ ਛੋਟਾ ਭਰਾ ਵਾ ਜਿਹੜਾ ਉਹ ਜਕਾਰਾ ਜੂਨੀਅਰ ਸੀਗਾ। ਅੱਛਾ, ਠੀਕ ਹੈ। ਸੋ ਜਦੋਂ ਵੀ ਤੁਸੀਂ ਇਹ ਕੰਮ ਨਾਲ ਜੁੜਦੇ ਹੋ ਤੁਸੀਂ ਆਪਦਾ ਪੂਰਾ ਪਰਿਵਾਰ ਨਾਲ ਹੀ ਲੈ ਕੇ ਜਾਂਦੇ। ਸੋ ਇਨਸਪਾਇਰ ਹੋਇਆ ਫਿਰ ਤੁਹਾਡੇ ਤੋਂ। ਸੋ ਤੁਹਾਨੂੰ ਕੀ ਲੱਗਦਾ ਤੁਹਾਡੀ ਲਾਈਫ ਦੇ ਵਿੱਚ ਜਕਾਰਾ ਮੂਵਮੈਂਟ ਨੇ ਤੁਹਾਡੇ ਲਈ ਕਿੱਦਾਂ ਚੇਂਜ ਲਿਆਂਦਾ? ਮੈਨੂੰ ਬਹੁਤ ਚੇਂਜ ਲਿਆਉਂਦਾ। ਮੈਂ ਇੱਕ ਤਾਂ ਮੈਨੂੰ ਇਹਨਾਂ ਨੇ ਸਿੱਖੀ ਨਾਲ ਜੋੜਿਆ, ਮੈਂ ਕਹਿ ਸਕਦੀ ਹਾਂ ਕਿ ਹਾਂਜੀ ਆਪਣੀਆਂ ਪਰਿਵਾਰਾਂ 'ਚ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਕਈ ਵਾਰੀ, ਲੇਕਿਨ ਸਾਨੂੰ ਜਦੋਂ ਮੈਂ ਇੱਥੇ ਵੱਡੀ ਹੋ ਰਹੀ ਸੀ ਕਦੇ ਮੌਕਾ ਨਹੀਂ ਮਿਲਿਆ ਕਿ ਖਾਲਸਾ ਸਕੂਲ ਜਾਓ ਜਾਂ ਸੰਡੇ ਪੰਜਾਬੀ ਸਕੂਲ ਜਾਓ। ਸੋ ਜਕਾਰਾ ਰਾਹੀਂ ਮੈਨੂੰ ਆਪਦੀ ਜਿਵੇਂ ਜੜ ਨਾਲ ਜ਼ਿਆਦਾ like ਇੱਕਦਮ ਮਿਲਣ ਦਾ ਮੌਕਾ ਮਿਲਿਆ। ਸੋ ਦੈਟਸ ਵਨ ਇਨਫਲੂਐਂਸ ਇਟਸ ਹੈਡ। ਤੇ ਨਾਲ ਦੀ ਨਾਲ ਇੱਕ ਜਿਵੇਂ ਸੰਗਤ ਨਾਲ ਜੁੜਨਾ, ਉਹਦਾ ਮਤਲਬ ਅਸਲੀ ਮਤਲਬ ਕੀ ਹੁੰਦਾ ਉਹ ਵੀ ਮੈਨੂੰ ਸਿੱਖਣ ਨੂੰ ਮਿਲਿਆ ਇੱਥੇ। ਹਾਂਜੀ। ਸੋ ਹੁਣ ਜਦੋਂ ਤੁਸੀਂ ਡਿਗਰੀ ਕੀਤੀ ਆ, ਜਿੱਦਾਂ ਤੁਸੀਂ ਕਹਿੰਦੇ ਵੀ ਲੋਕ ਵੀ ਪੁੱਛਦੇ ਆ ਵੀ ਵਾਕਿਆ ਤੁਸੀਂ ਇੱਥੇ ਹੀ ਕੰਮ ਕਰਦੇ ਆ। ਸੋ ਇੱਕ ਪਾਸੇ ਆਈ ਨੋ ਬਹੁਤ ਹਾਈ ਪੇਇੰਗ ਜੌਬਸ ਹੁੰਦੀਆਂ ਆ, ਫਿਰ ਤੁਸੀਂ ਨਾਲ ਇੱਕ ਪਾਸੇ ਕਮਿਊਨਿਟੀ ਦੀ ਸੇਵਾ ਆ। ਸਭ ਨੂੰ ਪਤਾ ਵੀ ਕਿੰਨਾ ਕਿ ਪੇ ਕਰ ਸਕਦੇ ਹੁੰਦੇ, ਹਰ ਇੱਕ ਆਰਗੇਨਾਈਜੇਸ਼ਨ ਦੇ ਲਿਮਿਟਿਡ ਰਿਸੋਰਸਿਸ ਦੇ ਨਾਲ ਚੱਲਦੇ ਆ। ਸੋ ਸੰਤੁਸ਼ਟ ਆ? ਹਾਂਜੀ, ਬਹੁਤ ਸੰਤੁਸ਼ਟ ਹਾਂ, ਕਿਉਂਕਿ ਇਸ ਕੰਮ ਦੇ ਵਿੱਚ ਜਿਵੇਂ ਮੈਂ ਕਿਹਾ ਤੁਸੀਂ ਆਪਦੀ ਸੰਗਤ ਨਾਲ ਜੁੜਦੇ ਹੋ। ਸੋ ਇਹ ਬਹੁਤ ਘੱਟ ਜਗ੍ਹਾ ਹੈਗੀਆਂ ਜਿਵੇਂ ਤੁਸੀਂ ਇਹ ਕੰਮ ਪੂਰਾ ਕਰ ਸਕਦੇ ਹੋ। ਤੇ ਸਾਨੂੰ ਇਹ ਵੀ ਇੱਕ ਮੌਕਾ ਵਾ ਕਿ ਸਾਡੇ ਦਿਮਾਗ ਦੇ ਵਿੱਚ ਜਿਹੜਾ ਵੀ ਆਈਡੀਆ ਆਉਂਦਾ ਜਾਂ ਅਸੀਂ ਕੁਛ ਲਿਆਉਣਾ ਮੰਗਦੇ ਹਾਂ ਅੱਗੇ, ਸਾਨੂੰ ਮੌਕਾ ਹੈਗਾ ਕਿ ਅਸੀਂ ਅੱਗੇ ਲਿਆ ਸਕੀਏ। ਸੋ ਪਹਿਲਾਂ ਮੈਂ ਕਾਫੀ ਕੋਰਸ ਨਾਈਟ ਕਰਦੀਆਂ ਹੁੰਦੀਆਂ ਸੀ ਜਿਹੜੀਆਂ ਆਪਣੀਆਂ ਨੌਜਵਾਨ ਕੁੜੀਆਂ ਉਹਨਾਂ ਨਾਲ ਇੱਥੇ, ਜਿਵੇਂ ਆਪਾਂ ਕਿਹਾ ਪਾਰਸ ਯੂਥ ਸੈਂਟਰ ਹੈਗੇ ਆ, ਇਹਨੂੰ ਵੀ 10 ਸਾਲ ਤੋਂ ਉੱਪਰ ਹੋ ਗਏ ਇੱਥੇ ਸਾਡੀ ਲੋਕੇਸ਼ਨ ਨੂੰ, ਹੈ ਨਾ। ਸੋ ਇੱਥੇ ਮੈਂ ਕੋਰਸ ਨਾਈਟ ਅਸੀਂ ਕਰਦੇ ਹੁੰਦੇ ਸੀ, ਆਰਟਸ ਨਾਈਟ, ਜਿਵੇਂ ਯੰਗ ਜਿਹੜੇ ਆਰਟਿਸਟ ਆ ਉਹਨਾਂ ਨੂੰ ਨਾਲ ਲੈ ਕੇ ਆਉਣਾ। ਠੀਕ ਹੈ। ਸੋ ਹੁਣ ਤੁਸੀਂ ਇਸ ਇਲਾਕੇ ਦੇ ਕਮਿਊਨਿਟੀ ਆਰਗੇਨਾਈਜ਼ਰ ਆ ਜਾਂ ਹੁਣ ਮੂਵ ਹੋ ਗਏ? ਸੋ ਹੁਣ ਮੈਂ ਐਕਚੁਅਲੀ ਮੂਵ ਹੋ ਗਈ ਹਾਂ, ਮੈਂ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਂ। ਸੋ ਜਿੱਥੇ ਐਨਾਹਾਈਮ ਕੈਲੀਫੋਰਨੀਆ ਵਾ, ਮੈਂ ਉੱਥੇ ਹਾਂ। ਲੇਕਿਨ ਮੈਨੂੰ ਕੰਮ ਕਰਨ ਦਾ ਹੁਣ ਮੌਕਾ ਮਿਲਦਾ ਰਿਵਰ ਸਾਈਡ ਦੇ ਵਿੱਚ, ਜਿੱਥੇ ਆਪਣੀ ਸੰਗਤ ਬਹੁਤ ਜ਼ਿਆਦਾ ਆ ਤੇ ਵੱਧ ਰਹੀ ਆ। ਤੇ ਨਾਲ ਦੀ ਨਾਲ LA ਸੰਗਤ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਜਸਪ੍ਰੀਤ ਦੇ ਨਾਲ। ਜਸਪ੍ਰੀਤ, ਤੁਸੀਂ ਥੋੜਾ ਇਹ ਸਟੋਰੀ ਜੇ ਬਰੀਫਲੀ ਜੇ ਤੁਸੀਂ ਸ਼ੇਅਰ ਕਰੋ, ਤੁਸੀਂ ਕਿੱਦਾਂ ਜਕਾਰਾ ਦੇ ਨਾਲ ਜੁੜੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਈ ਥਿੰਕ ਸਿਮਿਲਰ ਟੂ ਕਮਲਜੀਤ, ਜਦੋਂ ਆਪਾਂ ਛੋਟੇ ਹੁੰਦੇ ਸੀਗੇ ਬਹੁਤੇ ਆਪਣੇ ਪ੍ਰੋਗਰਾਮ ਨਹੀਂ ਸੀਗੇ। ਮੈਂ ਵੀ ਜਿੱਦਾਂ ਸਾਡੇ ਉਦੋਂ ਗੁਰਦੁਆਰੇ ਦੇ ਵਿੱਚ ਵੀ ਕੈਂਪ ਨਹੀਂ ਸੀ ਹੁੰਦੇ, ਪੰਜਾਬੀ ਸਕੂਲ ਨਹੀਂ ਸੀ ਹੁੰਦਾ। ਅੱਛਾ। ਤੇ ਨਾ ਸਾਡੇ ਸਿੱਖਾਂ ਦੀ ਕੋਈ ਕਲੱਬ ਹੁੰਦੀ ਸੀਗੀ ਹਾਈ ਸਕੂਲ ਦੇ ਵਿੱਚ। ਸੋ ਆਈ ਥਿੰਕ ਇਹ ਇੱਕ ਡਿਸਟੈਂਸ ਜਿਹਾ ਜਿੱਦਾਂ ਸੀਗਾ, ਕਿਉਂਕਿ ਮਮ ਡੈਡ ਵੀ ਕੰਮ ਕਰਦੇ ਹੁੰਦੇ ਸੀਗੇ। ਸੋ ਬਹੁਤਾ ਇੰਨਾ ਡੂੰਘੀ ਤਰ੍ਹਾਂ ਮੈਨੂੰ ਸਿੱਖ ਇਤਿਹਾਸ ਬਾਰੇ ਨਹੀਂ ਸੀ ਪਤਾ, ਹੈ ਨਾ। ਸੋ ਚਲੋ ਆਪਾਂ ਪੜ੍ਹਾਈ ਵੀ ਕਰਦੇ ਰਹੇ ਹਾਂ। ਅਤੇ ਮੁੜ ਕੇ ਕਾਲਜ ਜਦੋਂ ਮੈਂ ਆਪਣੀ ਬੈਚਲਰਸ ਡਿਗਰੀ ਜਿਹੜੀ ਉਹ ਕੰਪਲੀਟ ਕੀਤੀ ਸੀਗੀ, ਉਸ ਤੋਂ ਬਾਅਦ ਮੈਂ ਇੱਕ ਜਿੱਦਾਂ ਕਮੀ ਜਿਹੀ ਮਹਿਸੂਸ ਕੀਤੀ ਵੀ, ਹੈ ਨਾ, ਵੀ ਮੈਂ ਸਿੱਖਣਾ ਚਾਹੁੰਦੀ ਸੀਗੀ ਜ਼ਿਆਦਾ ਆਪਣੇ ਇਤਿਹਾਸ ਬਾਰੇ, ਆਪਣੇ ਕਲਚਰ ਬਾਰੇ, ਆਪਣੇ ਵੀ ਇੱਕ ਸਿੱਖ ਸੰਗਤ ਮੈਨੂੰ ਚਾਹੀਦੀ ਸੀਗੀ। ਤੇ ਮਿਸਿੰਗ ਸੀ। ਯੈਸ, ਉਹ ਬਹੁਤ ਮਿਸਿੰਗ ਸੀ ਮੇਰੇ ਲਾਈਫ ਦੇ ਵਿੱਚ। ਸੋ ਉਦੋਂ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਮੈਨੂੰ ਕਿਸੇ ਨੇ ਕਿਹਾ ਵੀ ਇੱਕ ਜਕਾਰਾ ਮੂਵਮੈਂਟ ਆ, ਹੈ ਨਾ, ਉਹਨਾਂ ਦੇ ਕਾਨਫਰੰਸਿਸ ਹੁੰਦੀਆਂ ਆ।
ਸੋ ਮੈਂ ਬਸ ਉੱਦਾਂ ਹੀ ਬਸ ਆਨਲਾਈਨ ਪਹਿਲਾਂ ਦੇਖਿਆ, ਵੈਬਸਾਈਟ ਪੜ੍ਹੀ ਤੇ ਮੈਂ ਈਮੇਲ ਵੀ ਕਰ ਦਿੱਤੀ ਤੇ ਮੁੜ ਕੇ ਫਿਰ ਨੈਨਦੀਪ ਸਿੰਘ ਨਾਲ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਤਾਂ ਵੀ ਕਾਨਫਰੰਸ ਲਲਕਾਰ ਕਾਨਫਰੰਸ ਹੋਣੀ ਆ। ਸੋ 2016 ਦੀ ਗੱਲ ਆ ਤੇ ਫਿਰ ਮੈਂ ਕਾਨਫਰੰਸ ਤੇ ਗਈ। ਫਿਰ 2 ਸਾਲ ਤਾਂ ਇਦਾਂ ਹੀ ਬਸ ਕਾਨਫਰੰਸਿਸ ਅਟੈਂਡ ਕੀਤੀਆਂ। ਆਪਣਾ ਲਲਕਾਰ ਕਾਨਫਰੰਸ ਸੀ, ਨਿਸ਼ਾਨ ਕਾਨਫਰੰਸ ਸੀ, ਉਹਦੇ ਵਿੱਚ ਆਪਣਾ ਹਿੱਸਾ ਪਾਇਆ, ਵਾਲੰਟੀਅਰ ਬਣੀ। ਤੇ ਉਸ ਵੇਲੇ ਕਿਉਂਕਿ ਮੈਂ ਆਪਣੀ ਮਾਸਟਰਸ ਕਰ ਰਹੀ ਸੀਗੀ ਸੈਨ ਹੋਜ਼ੇ ਸਟੇਟ, ਆਪਣੇ ਮਾਸਟਰ ਪਬਲਿਕ ਹੈਲਥ ਵਿੱਚ ਕਰਦੀ ਸੀਗੀ। ਠੀਕ ਹੈ। ਤੇ ਜਦੋਂ ਫਿਰ ਨਾਲ ਚਲੋ ਸੁੱਖ ਨਾਲ ਵੀ ਇੱਥੇ ਅਸੀਂ ਬਹੁਤ ਵੀ ਖੁਸ਼ਕਿਸਮਤ ਵੀ ਜਿਹੜਾ ਅਸੀਂ ਇੱਥੇ ਪੜ੍ਹ ਲਿਖ ਗਏ ਆ ਹਨਾ। ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਕਿ ਵੀ ਆਪਾਂ ਚਲੋ ਸੋਹਣਾ ਪੜ੍ਹ ਲਿਖ ਗਏ ਆ ਐਂਡ ਐਵਰੀਥਿੰਗ, ਬਟ ਆਪਣਾ ਵੀ ਕੋਈ ਫਰਜ਼ ਬਣਦਾ ਆ ਹਨਾ ਕਮਿਊਨਿਟੀ ਦੇ ਲਈ ਕੋਈ ਫਰਜ਼ ਬਣਦਾ ਆਪਾਂ ਕਮਿਊਨਿਟੀ ਲਈ ਕੀ ਕਰ ਰਹੇ ਆ ਹਨਾ। ਵੀ ਗਾਹਾਂ ਜਿਹੜੇ ਸਿੱਖ ਨੌਜਵਾਨ ਆਪਾਂ ਮੈਂ ਉਹਨਾਂ ਲਈ ਮੈਂ ਕੀ ਕਰ ਸਕਦੀ ਹਾਂ, ਕਿਉਂਕਿ ਜਿਹੜੀ ਸਟਰਗਲ 'ਚ ਆਪਣਾ ਥੋੜਾ ਜਿਹਾ ਵੀ ਜਿਹੜੀ ਕਮੀਆਂ ਮੈਨੂੰ ਮਹਿਸੂਸ ਹੁੰਦੀਆਂ ਸੀਗੀਆਂ ਉਹ ਫਿਰ ਆਪਾਂ how are we going to bridge that gap। ਸੋ ਬਾਅਦ ਚ ਪਤਾ ਲੱਗਾ ਵੀ ਜਕਾਰਾ ਮੂਵਮੈਂਟ ਹਾਇਰ ਕਰ ਰਹੇ ਆ। ਸੋ ਮੈਂ ਇਹ ਕਿਹੜੇ ਸਾਲ ਦੀ ਗੱਲ ਆ? ਇਹ 2018 ਦੇ ਵਿੱਚ ਸੀ। ਸੋ ਮੈਂ ਹਾਇਰਿੰਗ ਪੋਸਟ ਦੇਖੀ ਉਦੋਂ, ਉਸੇ ਸਾਲ ਮੈਂ ਗ੍ਰੈਜੂਏਟ ਹੋਣਾ ਸੀਗਾ ਤੇ ਫਿਰ ਮੈਂ ਜੌਬ ਐਪਲੀਕੇਸ਼ਨ ਭਰੀ ਤੇ ਮਿਲ ਗਈ। ਸੋ ਪਬਲਿਕ ਹੈਲਥ ਦੇ ਵਿੱਚ ਕਰਕੇ ਤਾਂ ਤੁਸੀਂ ਮਤਲਬ ਕਈ ਹੋਰ ਆਪਸ਼ਨਸ ਐਵੀਨਿਊ ਸੀਗੇ। ਸੋ ਕਮਿਊਨਿਟੀ ਜਿਹੜੀ ਮਿਸ ਕੀਤੀ ਆ ਉਹਨੂੰ ਫੁਲਫਿਲ ਕਰਨ ਦੇ ਲਈ ਤੁਸੀਂ ਸੋਚਿਆ ਵੀ ਇਹ ਗੁੱਡ ਆਪਸ਼ਨ ਹੈ। ਮੈਂ ਕਿਹਾ ਵੀ ਚਲੋ this is good because I think like life ਦੇ ਵਿੱਚ ਤੁਹਾਨੂੰ ਆਪਣਾ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਪਰਸਨਲੀ ਮਿਸਿੰਗ ਹੈ ਉਹ ਤੁਸੀਂ ਕਿੱਦਾਂ ਕੰਪਲੀਟ ਕਰਨੀਆਂ, ਕਿਉਂਕਿ ਜਿਹੜਾ ਮਾਇਆ ਹੈ ਪੈਸਾ ਉਹ ਚਲੋ ਕਿਸੇ ਨਾ ਕਿਸੇ ਦਿਨ ਮੈਨੂੰ ਯਕੀਨ ਸੀਗਾ ਵੀ ਰੱਬ ਦੇ ਵੀ ਉਹ ਤਾਂ ਮਿਲ ਜਾਣਾ ਆ ਰਾਈਟ। ਤੇ ਮਿਲਿਆ ਵੀ ਆ ਰਾਈਟ। ਲਾਈਕ ਇਟਸ ਦਿਸ ਇਜ਼ ਜਿੱਦਾਂ ਹੁਣ ਕਮਲਜੀਤ ਕਹਿ ਰਹੀ ਸੀ ਕਿ ਵੀ ਇਹ ਆਪਣਾ ਫੁੱਲ ਟਾਈਮ ਜੌਬ ਆ ਤੇ ਘਰ ਵੀ ਚਲਾਉਂਦਾ ਆ ਤੇ ਸੋ ਸੁੱਖ ਨਾਲ ਆਪਣੇ ਜਿਹੜੇ ਡੋਨੇਸ਼ਨਸ ਆ ਰਹੇ ਆਪਣੇ ਦੂਸਰੇ ਗ੍ਰਾਂਟਸ ਸਾਨੂੰ ਮਿਲ ਰਹੇ ਆ। ਲਾਈਕ ਇਹ ਜਿਹੜੀ ਸੰਸਥਾ ਆ ਸੋਹਣੀ ਤਰ੍ਹਾਂ ਚੱਲ ਰਹੀ ਆ। ਤੇ ਸੋ ਪਬਲਿਕ ਹੈਲਥ ਦੇ ਵਿੱਚ ਆਪਾਂ ਪੜ੍ਹਾਈ ਕੀਤੀ ਸੀਗੀ। ਸੋ ਉਸ ਤੋਂ ਲਾਈਕ ਮੈਂ ਸੋਚਿਆ ਵੀ ਰਾਈਟ ਵੀ ਆਪਾਂ ਵੀ ਜਿਹੜੇ ਹੈਲਥ ਟੌਪਿਕਸ ਆ ਉਹ ਆਪਾਂ ਕਿਵੇਂ ਜਕਾਰੇ ਦੇ ਵਿੱਚ ਕਿਵੇਂ ਲੈ ਕੇ ਆਈਏ। ਸੋ ਉਹਦੇ ਨਾਲ ਆਪਾਂ ਥੋੜੇ ਸਾਲਾਂ ਤੱਕ ਜਿਹੜਾ ਆਪਣਾ ਖੈਰ ਪ੍ਰੋਗਰਾਮ ਆ ਉਹ ਸ਼ੁਰੂ ਕੀਤਾ ਸੀਗਾ। ਸੋ ਖੈਰ ਆਪਣਾ ਜਿਹੜਾ ਆਪਣਾ ਸਬਸਟੈਂਸ ਯੂਜ਼ ਪ੍ਰੀਵੈਂਸ਼ਨ ਤੇ ਐਜੂਕੇਸ਼ਨ ਦਾ ਹੈਗਾ ਆ। ਠੀਕ ਹੈ। ਵੀ ਨਸ਼ਿਆਂ ਬਾਰੇ ਆਪਾਂ ਨੌਜਵਾਨਾਂ ਨੂੰ ਦੱਸਦੇ ਆ। ਕਿਉਂਕਿ ਹੁਣ ਪਤਾ ਹੀ ਹੈ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਵੇਪਿੰਗ ਵੱਧ ਰਹੀ ਆ। ਆਪਣਾ ਜਿਹੜਾ ਫੈਂਟਨਲ ਦੀ ਜਿਹੜਾ ਨਸ਼ਾ ਆ ਉਹ ਆਪਣੇ ਗੋਲੀਆਂ ਰਾਏ, ਕੋਕੇਨ ਰਾਏ ਉਹ ਬਹੁਤ ਅੱਜ ਕੱਲ੍ਹ ਵੱਧ ਰਿਹਾ ਬਹੁਤ ਲਾਈਕ ਲੋਟ ਓਵਰਡੋਸ ਡੈਥਸ ਬਹੁਤ ਹੁੰਦੀਆਂ ਉਹਦੇ ਨਾਲ। ਕਿਉਂਕਿ ਆਪਾਂ ਬਹੁਤ ਸੁਣੀਦਾ ਹੈ ਵੀ ਉਹ ਫਾਨਾ ਸੁੱਤਾ ਰਹਿ ਗਿਆ, ਏਦਾਂ ਹੋ ਗਈ ਆ ਓਵਰ। ਆਪਾਂ ਕਿਉਂਕਿ ਗੱਲ ਨਹੀਂ ਖੁੱਲ੍ਹ ਕੇ ਕਰਦੇ ਹੈਗੇ ਹਨਾ। ਕਿਉਂਕਿ ਵੀ ਪਰ ਇਹ ਮੈਂ ਤਾਂ ਕਹੂੰਗੀ ਵੀ ਘਰਾਂ ਦੀ ਸਟੋਰੀ ਆ ਹਨਾ। ਹਰੇਕ ਕੋਈ ਜਾਣਦਾ ਆ ਵੀ ਜਿਨ੍ਹਾਂ ਦੇ ਕੋਈ ਓਵਰਡੋਸ ਸ਼ਾਇਦ ਹੋਇਆ ਹੋਊਗਾ ਜਾਂ ਕਿਸੇ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਕੋਈ ਫਸਿਆ ਪਿਆ ਹੈ ਡਰੱਗਸ ਦੇ ਵਿੱਚ। ਹਾਂਜੀ। ਸੋ ਇਹ ਖੈਰ ਪ੍ਰੋਗਰਾਮ ਦੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਕਿੱਦਾਂ ਇਹ ਕੰਮ ਕਰਦਾ ਆ ਤੇ ਜੇ ਕੋਈ ਹੈਲਪ ਲੈਣਾ ਚਾਹੁੰਦਾ ਆ ਤੇ ਉਹ ਕਿੱਦਾਂ ਤੁਹਾਡੇ ਨਾਲ ਜੁਆਇਨ ਕਰ ਸਕਦਾ ਹੈ? ਹਾਂਜੀ। ਸੋ ਇਹ ਪ੍ਰੋਗਰਾਮ ਆਪਾਂ ਇੱਕ ਇੰਟਰਨਸ਼ਿਪ ਬਣਾਈ ਆ। ਸੋ ਬੱਚੇ ਜਿਹੜੇ ਬੇਕਰਸਫੀਲਡ, ਫ੍ਰੈਸਨੋ, ਸੀਰੀਜ਼, ਟ੍ਰੇਸੀ, ਸੈਕਰਾਮੈਂਟੋ, ਯੂਬਾ ਸਿਟੀ ਸਾਡੇ ਕਈ ਵੱਖਰੇ ਹਾਈ ਸਕੂਲ ਆ ਜਿਹਦੇ ਵਿੱਚ ਆਪਣੇ ਬੱਚੇ ਇੰਟਰਨਸ਼ਿਪ ਲਈ ਐਪਲੀਕੇਸ਼ਨ ਭਰ ਸਕਦੇ ਆ ਤੇ ਇਹ ਪੇਡ ਇੰਟਰਨਸ਼ਿਪ ਆ। ਸੋ ਸਾਡੀ ਜਿਹੜੀ ਵੈਬਸਾਈਟ ਤੇ ਜਾ ਕੇ ਹੁਣ ਇਸ ਵੇਲੇ ਐਪਲੀਕੇਸ਼ਨਾਂ ਖੁੱਲੀਆਂ ਆ। ਸੋ ਇੰਟਰਨਸ਼ਿਪ ਕਰਨਾ ਕੀ ਹੈ ਬੱਚਿਆਂ ਨੇ? ਸੋ ਉਹਨਾਂ ਨੇ ਆਪਣੇ ਸਕੂਲਾਂ ਦੇ ਵਿੱਚ ਹੋਰਾਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਆ। ਕਿਉਂਕਿ ਆਪਾਂ ਹੁਣ ਇਹ ਦੇਖ ਲਏ ਵੀ ਹੁਣ ਸਾਡੇ ਵਰਗੇ ਬੱਚਿਆਂ ਨੂੰ ਜਿੱਦਾਂ ਮਰਜ਼ੀ ਕਹੀ ਚੱਲੀਏ ਉਹ ਕਈ ਵਾਰੀ ਕੈਚ ਨਹੀਂ ਕਰਦੇ ਗੱਲ ਹਨਾ। ਪਰ ਜਦੋਂ ਬੱਚਿਆਂ ਨੂੰ ਆਪਾਂ ਜਿਹੜੇ ਇੰਟਰਨਸ ਆ ਉਹਨਾਂ ਨੂੰ ਆਪਾਂ ਦੱਸਦੇ ਆ ਉਹ ਗਾਹਾਂ ਹੋਰ ਬੱਚਿਆਂ ਨੂੰ ਦੱਸਦੇ ਆ ਤਾਂ ਗੱਲ ਛੇਤੀ ਉਹ ਕੈਚ ਕਰਦੇ ਆ, ਉਹ ਸੁਣਦੇ ਵੀ ਆ। ਸੋ ਉਹ ਵੱਖਰੇ ਕੈਂਪੇਨਸ ਜਿਹੜੀਆਂ ਆ ਆਪਣੇ ਫੈਂਟਨਲ ਬਾਰੇ, ਸ਼ਰਾਬ ਬਾਰੇ ਜਾਂ ਵੇਪਿੰਗ ਟਬੈਕੋ ਬਾਰੇ ਹੋ ਗਏ ਉਹ ਕੈਂਪੇਨਸ ਰੱਖ ਰਹੇ ਆ ਕੈਂਪਸ ਦੇ ਉੱਤੇ। ਤੇ ਨਾਲ ਵੀ ਹੋਰ ਵੀ ਸੰਸਥਾ ਦੇ ਨਾਲ ਵਾਲੰਟੀਅਰ ਦਾ ਕਰਨ ਨੂੰ ਮੌਕਾ ਮਿਲਦਾ ਆ। ਟਾਊਨ ਹਾਲ ਮੀਟਿੰਗਾਂ ਕਰਨ ਦਾ ਮੌਕਾ ਮਿਲਦਾ ਆ। ਸੋ ਆਪਣੇ ਅਗਲੇ 16 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ ਇੱਕ ਟਾਊਨ ਹਾਲ ਹੋਣੀ ਆ। ਸੋ ਸਾਰੀ ਕਮਿਊਨਿਟੀ ਉੱਥੇ ਜਾ ਸਕਦੀ ਆ ਕਿਉਂਕਿ ਆਪਾਂ ਚਾਹੁੰਦੇ ਵੀ ਪੇਰੈਂਟਸ ਵੀ ਨਾਲ ਉਹਨਾਂ ਦੀ ਵੀ ਐਜੂਕੇਸ਼ਨ ਹੋਵੇ ਰਾਈਟ। ਕਿਉਂਕਿ ਜਦੋਂ
ਬੱਚਾ ਕਿਊਰੀਅਸ ਹੁੰਦਾ ਜਾਂ ਬੱਚਾ ਗਲਤੀ ਕੋਈ ਕਰਦਾ ਵੀ ਮਾਪੇ ਦਾ ਫਰਜ਼ ਬਣਦਾ ਵੀ ਤੁਸੀਂ ਆਪਣੇ ਬੱਚੇ ਨੂੰ ਦੇ ਨਾਲ ਦੱਸੋ ਪਰ ਉਹਨਾਂ ਦੀ ਸੁਣੋ ਵੀ ਹਨਾ ਵੀ ਹੁਣ ਕੀ ਕੁਛ ਹੁੰਦਾ ਵੀ ਉਹਨਾਂ ਨੂੰ ਪੁੱਛੋ ਆਪਣੇ ਨਾ ਵੀ ਤੁਹਾਡੇ ਸਕੂਲਾਂ 'ਚ ਕੀ ਵੀ ਕਿੱਦਾਂ ਤੁਹਾਡਾ ਦਿਨ ਰਿਹਾ ਆ ਤੇ ਜੇ ਕੋਈ ਗਲਤੀ ਹੋ ਵੀ ਗਈ ਆਪਣੇ ਜਿਹੜੇ ਮਾਪੇ ਆ ਵੀ ਉਹ ਠੰਡੇ ਹੋ ਕੇ ਆਪਣੇ ਬੱਚਿਆਂ ਨਾਲ ਗੱਲ ਕਰਨਾ ਤੇ ਉਹਨਾਂ ਦੀ ਗੱਲ ਪਹਿਲੇ ਉਹਨਾਂ ਦੀ ਗੱਲਾਂ ਸੁਣਨ ਸੋ ਆਪਾਂ ਚਾਹੁੰਦੇ ਵੀ ਪੇਰੈਂਟਸ ਵੀ ਇਨਵੋਲਵ ਹੋਣ ਬੱਚਿਆਂ ਨੂੰ ਵੀ ਹੋਰ ਜਾਣਕਾਰੀ ਮਿਲੋ ਵੀ ਉਹ ਵੀ ਗਾਹਾਂ ਤੋਂ ਆਪਣੇ ਵੀ ਸਮਾਰਟ ਆਪਣੇ ਚੋਇਸਿਸ ਬਣਾ ਸਕਣ ਸੋ ਇੰਟਰਨਸ਼ਿਪ ਦੇ ਵਿੱਚ ਤੇ ਆਪਣੇ ਆਹ ਵੀ ਬੱਚੇ ਐਜੂਕੇਸ਼ਨ ਤਾਂ ਜ਼ਿਆਦਾ ਕਰਦੇ ਆ ਓਕੇ ਸੋ ਬੱਚਿਆਂ ਨੂੰ ਐਜੂਕੇਟ ਕਰਨਾ ਜੇ ਕੋਈ ਆਲਰੇਡੀ ਇਸ ਤੋਂ ਪੀੜਤ ਆ ਇਫ ਸਮਬਡੀ ਜਾਂ ਕਿਸੇ ਦੇ ਪਰਿਵਾਰ ਦਾ ਮੈਂਬਰ ਆ ਉਹਦੇ ਲਈ ਵੀ ਕੋਈ ਇਸ ਖੈਰ ਪ੍ਰੋਗਰਾਮ ਦੇ ਵਿੱਚ ਕੋਈ ਹੈਗੀ ਆ ਹੈਲਪ ਦੀ ਅਵੇਲੇਬਿਲਿਟੀ ਹਾਂਜੀ ਸੋ ਵੱਖਰੇ ਕਾਉਂਟੀਆਂ ਦੇ ਵਿੱਚ ਆਪਾਂ ਇੱਕ ਰਿਸੋਰਸਿਸ ਹੈਗੀਆਂ ਨੇ ਕਾਉਂਟੀ ਵੱਲੋਂ ਹੈਲਥ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਸੋ ਆਪਾਂ ਇਨਕਰੇਜ ਕਰ ਸਕਦੇ ਹਾਂ ਵੀ ਵੀ ਜਿਹਨਾਂ ਨੂੰ ਹੈਲਪ ਦੀ ਲੋੜ ਆ ਉਹ ਇਹ ਰਿਸੋਰਸਿਸ ਵਰਤ ਸੋ ਆਪਾਂ ਦੱਸ ਸਕਦੇ ਆ ਉਹਨਾਂ ਨੂੰ ਵੀ ਕਿੱਥੇ ਜਾਣਾ ਚਾਹੀਦਾ ਆ ਜਾਂ ਕਿ ਕਿਹਨੂੰ ਫੋਨ ਕਰਨਾ ਚਾਹੀਦਾ ਤੇ ਇਹ ਜਿਹੜੇ ਇੰਟਰਨਸ਼ਿਪ ਦੇ ਲਈ ਅਪਲਾਈ ਵੈਬਸਾਈਟ ਤੇ ਹੋਣਾ ਹਾਂਜੀ ਕਿ ਕਾਲ ਕਰ ਸਕਦੇ ਆ ਕਿਤੇ ਕਿਸੇ ਨੇ ਕੁਝ ਪਤਾ ਕਰਨਾ ਹੋਵੇ ਤਾਂ ਹਾਂਜੀ ਮੈਨੂੰ ਕਾਲ ਕਰ ਸਕਦੇ ਡਾਇਰੈਕਟਲੀ ਜੇ ਕੁਝ ਜੇ ਕੋਈ ਕੁਐਸਚਨਸ ਹੋਣਗੀਆਂ ਤੇ ਵੈਬਸਾਈਟ ਤੇ ਉੱਤੇ ਸਾਰੀ ਇਨਫੋਰਮੇਸ਼ਨ ਹੈਗੀ ਆ ਸੋ ਵੈਬਸਾਈਟ ਤੇ ਉੱਤੇ ਜਾ ਕੇ ਪੜ੍ਹ ਸਕਦੇ ਆ ਐਪਲੀਕੇਸ਼ਨ ਆਪਣੀ ਭਰ ਸਕਦੇ ਆ ਠੀਕ ਹੈ ਸੋ ਬਿਲਕੁਲ ਸੋ ਇਹ ਵਧੀਆ ਆਪਸ਼ਨਸ ਆ ਇੱਕ ਵਧੀਆ ਮੌਕਾ ਆ ਬੱਚਿਆਂ ਦੇ ਲਈ ਵੀ ਪਹਿਲਾਂ ਹੀ ਸ਼ੁਰੂਆਤ 'ਚ ਹੀ ਤੁਹਾਨੂੰ ਮੌਕਾ ਮਿਲੂਗਾ ਇੱਕ ਤਾਂ ਕਮਿਊਨਿਟੀ ਦੇ ਨਾਲ ਇਨਵੋਲਵ ਹੋਣ ਦਾ ਵੀ ਤੇ ਕਿਸੇ ਦੀ ਜਿਹੜਾ ਉਹ ਹੈਲਪ ਕਰਨ ਦਾ ਵੀ ਸੋ ਜਿੱਦਾਂ ਇਹ ਦੱਸ ਰਹੇ ਸੀ ਆਪਾਂ ਨੂੰ ਖੈਰ ਪ੍ਰੋਗਰਾਮ ਦੇ ਬਾਰੇ ਇੰਟਰਨਸ਼ਿਪਸ ਦੇ ਬਾਰੇ ਸੋ ਜਿਹੜੇ ਵੀ ਬੱਚੇ ਕੋਈ ਇੰਟਰਸਟਿਡ ਆ ਸੋ ਇਹਨਾਂ ਦੀ ਵੈਬਸਾਈਟ jakara.org ਦੇ ਉੱਤੇ ਜਾ ਕੇ ਇਹ ਅਵੇਲੇਬਿਲਟੀ ਆ ਤੁਸੀਂ ਅਪਲਾਈ ਕਰ ਸਕਦੇ ਆ ਤੇ ਜਸਪ੍ਰੀਤ ਕੌਰ ਦੱਸ ਸਕਦੇ ਵੀ ਇੰਟਰਨਸ਼ਿਪ ਕਿੰਨੀ ਕੁ ਹੈਗੀ ਹੈ ਕਿੰਨੇ ਕੁ ਬੱਚਿਆਂ ਨੂੰ ਜਿਹੜੀ ਉਹ ਇਸ ਦੇ ਵਿੱਚ ਇੰਟਰਨਸ਼ਿਪ ਮਿਲਣੀ ਆ ਸਟਾਈਪੈਂਡ ਕਿੰਨਾ ਕੁ ਹੈਗਾ ਆ ਹਾਂਜੀ ਸੋ ਬੱਚੇ ਨੂੰ $800 ਮਿਲਦੇ ਆ ਮੰਥਲੀ ਨਹੀਂ ਹੈ ਸਾਲ ਦਾ ਪਰ ਸਾਲ ਦੇ ਵਿੱਚ ਆਪਣੇ ਬਸ ਉਹ 2-3 ਘੰਟੇ ਹੁੰਦੇ ਹਫਤੇ ਦੇ ਜਿਹੜੇ ਲਾਉਂਦੇ ਹੁੰਦੇ ਆ ਤੇ ਸਿਲੈਕਟ ਹਾਈ ਸਕੂਲਾਂ ਦੇ ਵੱਖਰੇ ਹਾਈ ਸਕੂਲ ਦੇ ਵਿੱਚ ਆ ਸੋ ਹੁਣ ਫ੍ਰੈਜ਼ਨੋ ਦੇ ਵਿੱਚ ਆਪਣੇ ਜਸਟਨ ਗਾਰਜ਼ਾ ਜਾਂ ਸੈਂਟਰਲ ਈਸਟ ਹੋਊਗਾ ਸੀਰੀਜ਼ ਦੇ ਵਿੱਚ ਆਪਣੇ ਸੈਂਟਰ ਵੈਲੀ ਹਾਈ ਸਕੂਲ ਹੈਗੀ ਆ ਸੋ ਇੱਦਾਂ ਸਾਰੇ ਵੈਬਸਾਈਟ ਤੇ ਲਿਖਿਆ ਆ ਵੀ ਕਿਹੜੇ ਹਾਈ ਸਕੂਲਾਂ ਵਿੱਚ ਇਹ ਆਫਰ ਹੋ ਰਹੀ ਆ ਹੋਪਫੁਲੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਗਾਹਾਂ ਤੋਂ ਹੋਰ ਵੀ ਹਾਈ ਸਕੂਲ ਦੇ ਵਿੱਚ ਅਸੀਂ ਆਫਰ ਕਰ ਸਕਦੇ ਹਾਂ ਪਰ ਇਸ ਵੇਲੇ ਅਸੀਂ ਸਿਰਫ 1-2 ਹਾਈ ਸਕੂਲ ਰੱਖੇ ਆ ਪਰ ਸਿਟੀ ਵੀ ਜਿੱਥੇ ਇਹ ਇੰਟਰਨਸ਼ਿਪ ਚੱਲ ਰਹੀ ਆ ਠੀਕ ਆ ਤੇ ਮਨਦੀਪ ਸਿੰਘ ਹੁਣ ਆਪਾਂ ਤੁਹਾਡੇ ਵੱਲ ਆਉਂਦੇ ਆ ਤੇ ਥੋੜੇ ਜਿਹੇ ਜਿਹੜੇ ਇਵੈਂਟਸ ਆ ਰਹੇ ਆ ਆਉਣ ਵਾਲੇ ਵੀਕ ਦੇ ਜਾਂ ਇਸ ਵੀਕ ਦੇ ਉਹ ਥੋੜੇ ਸਾਡੇ ਨਾਲ ਤੁਸੀਂ ਸ਼ੇਅਰ ਕਰ ਲਓ ਕਿਹੜੀ ਜਗ੍ਹਾ ਤੇ ਕਿਹੜੇ ਇਵੈਂਟਸ ਹੈਗੇ ਜ਼ਰੂਰ ਜੀ ਜ਼ਰੂਰ ਸੋ ਆਪਣੇ ਸੈਕਰਾਮੈਂਟੋ ਏਰੀਆ ਦੇ ਇਲਾਕੇ ਦੇ ਵਿੱਚ ਐਸ ਸਨਿਚਰਵਾਰ ਨੂੰ ਅਪ੍ਰੈਲ 12-10 ਵਜੇ ਸਵੇਰੇ 5 ਵਜੇ ਸ਼ਾਮ ਤੱਕ ਬਰੈਡਸ਼ਾਹ ਗੁਰਦੁਆਰੇ ਟੈਕਸ ਪ੍ਰੈਪਰੇਸ਼ਨ ਦਾ ਇਵੈਂਟ ਹੋਣਾ ਫਿਰ ਅਪ੍ਰੈਲ 13 ਨੂੰ ਐਤਵਾਰ ਨੂੰ ਅਗਲੇ ਦਿਨ 10 ਵਜੇ ਸਵੇਰ ਤੋਂ ਲੈ ਕੇ 5 ਵਜੇ ਸ਼ਾਮ ਤੱਕ ਟੀਅਰਾ ਬੋਨਾ ਗੁਰਦੁਆਰਾ ਯੂਬਾ ਸਿਟੀ ਉੱਥੇ ਉਹ ਟੈਕਸ ਪ੍ਰੈਪ ਹੋਣੀ ਆ ਸੋ ਆਪਾਂ ਫ੍ਰੀ ਟੈਕਸ ਭਰ ਦੂੰਗੇ ਜਿਨ੍ਹਾਂ ਨੂੰ ਲੋੜ ਹੋਵੇ ਅਪ੍ਰੈਲ 16 ਨੂੰ 6 ਤੋਂ 8 ਵਜੇ ਸ਼ਾਮ ਨੂੰ ਜੋ ਖੈਰ ਪ੍ਰੋਗਰਾਮ ਜਸਪ੍ਰੀਤ ਨੇ ਗੱਲ ਕੀਤੀ ਉਹਦੇ ਬਾਰੇ ਟਾਊਨ ਹਾਲ ਮੀਟਿੰਗ ਹੋਣੀ ਆ ਸੈਕਰਾਮੈਂਟੋ ਏਰੀਆ ਦੇ ਵਿੱਚ ਇਹਦੇ ਵਿੱਚ ਬੱਚੇ ਜਿਹੜੇ ਸਿੱਖ ਰਹੇ ਆ ਇਸ ਸਾਲ ਜਿਹਨੀ ਜੋ ਵੀ ਕੀਤਾ ਉਹ ਦੱਸੂਗੇ ਕੀ ਸਿੱਖਿਆ ਉਹਨੀ ਕੀ ਉਹਨੀ ਡੇਟਾ ਉਹਨੀ ਕਲੈਕਟ ਕੀਤਾ ਸੋ ਇਹ ਟਾਊਨ ਹਾਲ ਕੱਲੇ ਜਿਹੜੇ ਇਨਵੋਲਵਡ ਆ ਖੈਰ ਸਾਰਿਆਂ ਲਈ ਆ ਸਾਰੀ ਸੰਗਤ ਲਈ ਆ ਜਿਹੜੇ ਮਰਜ਼ੀ ਆ ਸਕਦੇ ਆ ਉਹ ਤੁਸੀਂ ਦੱਸ ਦਿਓ ਕਿੱਥੇ ਆ ਉਹ ਸੈਕਰਾਮੈਂਟੋ ਹਾਂਜੀ ਉਹ ਸੋ ਲਾਈਕ ਸਾਰੇ ਪੇਰੈਂਟਸ ਵੀ ਹੋਰ ਕਮਿਊਨਿਟੀ ਮੈਂਬਰ ਵੀ ਹੋਰ ਆਪਣੇ ਉੱਥੇ ਗੈਸਟ ਸਪੀਕਰਸ ਵੀ ਹੋਣੇ ਆ ਸੋ ਇਹ ਵਧੀਆ ਵੀ ਜੇ ਤੁਸੀਂ ਹੋਰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਲੈਣੀ ਪਰ ਉਹਦਾ ਵੈਸੇ ਵੀ ਆਪਣੀ ਨੌਲੇਜ ਵਧਾਉਣਾ ਚਾਹੁੰਦੇ ਆ ਆਪਣੇ ਹੋਰ ਜਿਹੜੇ ਨਸ਼ੇ ਅੱਜ ਕੱਲ੍ਹ ਬਹੁਤ ਵੱਧ ਗਏ ਆ ਹਨਾ ਸੋ ਉਸ ਬਾਰੇ ਵੀ ਸਾਰੀ ਨੌਲੇਜ ਇਹ 16 ਤਰੀਕ ਨੂੰ 16 ਕੇ ਲੋਕੇਸ਼ਨ ਮੈਂ ਐਡਰੈਸ ਹੈਗਾ ਆ ਦੇਰ ਤੱਕ ਉਹ ਲੱਭਦੇ ਆ ਉਹਨੇ ਦਿਨ ਤੱਕ ਤੇ ਫਿਰ ਅਪ੍ਰੈਲ 17 ਨੂੰ 10 ਵਜੇ ਸਵੇਰ ਤੋਂ ਲੈ ਕੇ 3 ਵਜੇ ਦੁਪਹਿਰ ਤੱਕ ਜਕਾਰਾ ਜੂਨੀਅਰਸ ਬੱਚਿਆਂ ਦਾ ਕੈਂਪ ਲੱਗਣਾ ਯੂਬਾ ਸਿਟੀ ਟੀਅਰਾ ਬੋਨਾ ਗੁਰਦੁਆਰੇ ਇਹ ਹੈਗਾ ਅਗਲੇ ਵੀਰਵਾਰ ਅਪ੍ਰੈਲ 17 ਨੂੰ 10 ਤੋਂ 3 ਠੀਕ ਹੈ ਤੇ ਉਸ ਤੋਂ ਅਗਲਾ ਹਫਤਾ ਸੈਕਰਾਮੈਂਟੋ ਏਰੀਆ ਦੇ ਵਿੱਚ ਔਰੇਂਜਵਿਲ ਗੁਰਦੁਆਰਾ
ਉੱਥੇ ਅਪ੍ਰੈਲ 26 ਨੂੰ ਸ਼ਨੀਚਰਵਾਰ ਨੂੰ 10 ਤੋਂ 3 ਜਕਾਰਾ ਜੂਨੀਅਰ ਕੈਂਪ ਇੱਕ ਹੋਰ ਬੱਚਿਆਂ ਦਾ ਲੱਗਣਾ ਆ। ਓਕੇ। ਤੇ ਮਈ ਦੇ ਵਿੱਚ ਆਪਣਾ ਇੱਕ ਬਾਸਕਟਬਾਲ ਟੂਰਨਾਮੈਂਟ ਆ ਰਿਹਾ ਇੰਟਰਕਮ ਹਾਈ ਸਕੂਲੇ, ਉਹ ਹੁਣ 21 ਸਾਲ ਦੇ ਥੱਲੇ ਜਿਹਨਾਂ ਦੀ ਉਮਰ ਆ। ਓਕੇ। ਇਹ ਹੈਗੇ ਆ ਸੈਕਰਾਮੈਂਟੋ ਏਰੀਆ ਦੇ ਇਵੈਂਟ। ਹੋਰ ਆਪਣੇ ਸਦਰਨ ਕੈਲੀਫੋਰਨੀਆ, ਫ੍ਰੈਜ਼ਨੋ ਤੇ ਨਾਰਥ ਵੈਲੀ ਦੇ ਵੀ ਹੈਗੇ ਆ, ਪਰ ਜੇ ਤੁਸੀਂ ਸ਼ੇਅਰ ਕਰਨਾ ਮੰਗਦੇ ਖੈਰ ਦਾ ਲੋਕੇਸ਼ਨ ਅਪ੍ਰੈਲ 16 ਨੂੰ 6 ਤੋਂ 8 ਵਜੇ ਸ਼ਾਮ ਨੂੰ ਇਹ So 7460 Persimmon Avenue, Sacramento. ਉੱਥੇ ਵੀ ਇਹ ਇਵੈਂਟ ਹੋਣਾ ਹੈਗਾ। ਸਦਰਨ ਕੈਲੀਫੋਰਨੀਆ 'ਚ ਕਮਲਜੀਤ ਨਗਰ ਕੀਰਤਨ ਵੀ ਇੱਕ ਆ ਰਿਹਾ ਹੈ, ਸੋ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ। ਉੱਥੇ ਵੀ ਜਕਾਰਾ ਵਾਲੇ ਹੋਣਗੇ, ਟੇਬਲਿੰਗ ਹੋਣੀ ਹੈ ਉੱਥੇ? ਹਾਂਜੀ, ਸੋ LA ਦੇ ਵਿੱਚ ਨਗਰ ਕੀਰਤਨ ਆ ਰਿਹਾ ਅਪ੍ਰੈਲ 20 ਨੂੰ, ਤੇ ਉਹ ਨਗਰ ਕੀਰਤਨ ਲਈ ਆਪਾਂ ਨੂੰ ਸੇਵਾਦਾਰ ਦੀ ਲੋੜ ਆ। ਜੇ ਤੁਸੀਂ ਉੱਥੇ ਵੋਲੰਟੀਅਰ ਕਰਨਾ ਚਾਹੋ ਜਾਂ ਸੇਵਾ ਕਰਨਾ ਚਾਹੋ, ਸਾਨੂੰ ਉਸ ਫਰਾਈਡੇ ਤੇ ਸੈਟਰਡੇ ਲੋੜ ਹੈਗੀ ਆ। ਅਸੀਂ ਨੰਬਰ ਦੇਵਾਂਗੇ, ਉੱਤੇ ਫੋਨ ਕਰਕੇ ਜ਼ਰੂਰ ਉਹਦੇ ਬਾਰੇ ਹੋਰ ਪਤਾ ਕਰ ਸਕਦੇ ਹੋ। ਨਾਲ ਦੀ ਨਾਲ ਉੱਥੇ ਸਾਡਾ ਟੇਬਲ ਵੀ ਲੱਗਿਆ ਹੋ, ਤੇ ਤੁਸੀਂ ਸਾਨੂੰ ਮਿਲਣਾ ਚਾਹੋ ਉੱਥੇ ਆ ਕੇ ਸਾਨੂੰ ਮਿਲ ਸਕਦੇ ਹੋ। ਬਾਕੀ ਵੈਸੇ ਵੀ ਨਗਰ ਕੀਰਤਨ ਦੇ ਦਰਸ਼ਨਾਂ ਲਈ ਉੱਥੇ ਜ਼ਰੂਰ ਪਹੁੰਚੋ। ਜ਼ਰੂਰ ਜੀ। ਤੇ ਮੈਂਟੀਕੇ ਦੇ ਵਿੱਚ ਅਪ੍ਰੈਲ 29 ਨੂੰ ਵੀ ਉਹ ਖੈਰ ਟਾਊਨ ਹਾਲ ਮੀਟਿੰਗ ਹੋਣੀ ਆ ਇੱਕ ਹੋਰ। ਸੋ ਜਿਹੜੀ ਸੈਕਰਾਮੈਂਟੋ ਹੋਣੀ ਸੀ ਅਪ੍ਰੈਲ 16 ਨੂੰ, ਅਪ੍ਰੈਲ 29 ਨੂੰ ਮੈਂਟੀਕਾ ਦੇ ਵਿੱਚ ਹੋਣੀ ਆ। ਤੇ ਉਹ ਵੀ ਇਹ ਦੱਸ ਦੋਗੇ ਜਸਪ੍ਰੀਤ ਕਿੱਥੇ ਆ? ਹਾਂਜੀ, ਸੋ ਜਿਹੜੀ ਮੈਂਟੀਕਾ ਹੋਣੀ ਆ ਉਹ ਜਿਹੜਾ ਆਪਣਾ ਟ੍ਰਾਂਸਿਟ ਸੈਂਟਰ ਆ ਉੱਥੇ ਹੋਊਗੀ 220 ਮੌਫਟ ਬੁਲੇਵਾਰਡ ਮੈਂਟੀਕਾ। ਟਾਈਮ ਕੀ ਹੋਣਾ? ਉਹ ਵੀ 6 ਤੋਂ 8 ਹੀ ਆ। 6 ਤੋਂ 8 ਹੀ। ਹਾਂਜੀ ਜੀ। ਸੋ ਜੇ ਕੋਈ ਤੁਹਾਡੇ ਕੋਲ ਜਾਣਕਾਰੀ ਤੁਸੀਂ ਲੈਣੀ ਮੰਗਦੇ, ਅੱਜ ਕੱਲ੍ਹ ਦੇ ਬੱਚਿਆਂ ਕੀ ਪ੍ਰੈਸ਼ਰ ਨਾਲ ਡੀਲ ਕਰਦੇ ਆ, ਕੀ ਨਸ਼ੇ ਫੈਲ ਰਹੇ ਆ ਯੂਥ ਨੌਜਵਾਨਾਂ ਦੇ ਵਿੱਚ, ਕਿੱਦਾਂ ਬਚ ਸਕਦੇ ਉਹ ਚੀਜ਼ਾਂ ਤੋਂ, ਕਿੱਦਾਂ ਆਪਣੇ ਬੱਚਿਆਂ ਨਾਲ ਗੱਲ ਕਰ ਸਕਦੇ ਇਹ ਚੀਜ਼ਾਂ ਬਾਰੇ, ਇਹ ਬਹੁਤ ਜ਼ਰੂਰੀ ਇਵੈਂਟ ਹੋਣਾ। ਤੇ ਉੱਥੇ ਜੇ ਬੱਚੇ ਵੀ ਨਹੀਂ ਹੈਗੇ ਤੁਹਾਡੇ, ਆਮ ਵੀ ਤੁਸੀਂ ਕਿਸੇ ਚੀਜ਼ ਨਾਲ ਡੀਲ ਕਰਦੇ ਆ, ਤੁਸੀਂ ਜ਼ਰੂਰ ਪਹੁੰਚੋ, ਕਿਉਂਕਿ ਉੱਥੇ ਉਹ ਜਿਹੜੇ ਕਾਊਂਟੀ ਰਿਸੋਰਸਿਸ ਜਸਵੀਰ ਨੇ ਦੱਸਿਆ ਸੀਗਾ, ਜਿਹੜੀਆਂ ਸਹੂਲਤਾਂ ਹੁੰਦੀਆਂ ਆ ਸਰਕਾਰੀ, ਉਹ ਵੀ 2-3 ਡਿਪਾਰਟਮੈਂਟ ਵਗੈਰਾ ਆਊਗੇ ਉੱਥੇ ਸ਼ੇਅਰ ਕਰਨ ਨੂੰ। ਬਿਲਕੁਲ। ਸੋ ਜੇ ਪਤਾ ਹੋਊਗਾ ਫਿਰ ਆਪਾਂ ਨੂੰ ਰਾਹ ਪਤਾ ਹੁੰਦਾ ਤੇ ਦੈਨ ਆਪਾਂ ਸੋਲੂਸ਼ਨ ਵੱਲ ਵੱਧ ਸਕਦੇ ਹਾਂ। ਤੇ ਆਖਰੀ ਰੀਜਨ ਆਪਣਾ ਇੱਥੇ ਫ੍ਰੈਜ਼ਨੋ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹ ਹੈਗੇ ਆ ਜੀ ਅੱਜ ਸ਼ਾਮ ਤੋਂ ਲੈ ਕੇ, ਨਹੀਂ ਅੱਜ ਨਹੀਂ, ਅਪ੍ਰੈਲ 13 ਤੋਂ ਅਪ੍ਰੈਲ 11 ਤੱਕ, ਅਪ੍ਰੈਲ 12 ਤੱਕ, ਅਪ੍ਰੈਲ 12 ਤੱਕ ਹਰੇਕ ਸ਼ਾਮ ਨੂੰ ਸੈਲਮਾ ਗੁਰਦੁਆਰੇ ਹਾਈਲੈਂਡ ਐਵਨਿਊ ਤੇ ਸਾਊਥ ਹਾਈਲੈਂਡ ਐਵਨਿਊ ਤੇ ਪ੍ਰੋਗਰਾਮ ਹੋਣੇ ਆ, ਜਕਾਰਾ ਨੇ ਲਾਉਣੇ ਆ, ਕਿਉਂਕਿ ਐਤਵਾਰ ਨੂੰ ਨਗਰ ਕੀਰਤਨ ਆ। ਸੋ ਸ਼ੁੱਕਰਵਾਰ ਨੂੰ ਤੇ ਸ਼ਨੀਚਰਵਾਰ ਨੂੰ ਸ਼ਾਮ ਨੂੰ ਸੈਲਮਾ ਗੁਰਦੁਆਰੇ ਹਾਈਲੈਂਡ ਐਵਨਿਊ ਤੇ ਜ਼ਰੂਰ ਪਹੁੰਚਿਓ। ਤੇ ਆਖਰੀ ਜਿਹੜੀ ਚੀਜ਼ ਆਪਾਂ ਫ੍ਰੈਜ਼ਨੋ ਏਰੀਆ ਦੇ ਵਿੱਚ ਅਪ੍ਰੈਲ 26 ਨੂੰ ਜਕਾਰਾ ਜੂਨੀਅਰ ਕੈਂਪ ਮਡੇਰਾ ਗੁਰਦੁਆਰੇ ਲੱਗਣਾ ਆ, ਉਹ ਵੀ 10 ਤੋਂ 3। ਤੇ ਉਸ ਦਿਨ 2 ਜਿਹੜਾ ਇੱਕ ਸੈਕਰਾਮੈਂਟੋ ਔਰੇਂਜਵੈਲ ਗੁਰਦੁਆਰੇ ਹੋਣਾ ਤੇ ਇੱਕ ਇੱਥੇ ਮਡੇਰਾ ਗੁਰਦੁਆਰੇ ਜਕਾਰਾ ਜੂਨੀਅਰ ਕੈਂਪ ਲੱਗਣਾ। ਜੇ ਕੋਈ ਸਵਾਲ ਹੈਗਾ ਕਿਸੇ ਦਾ, ਤੁਸੀਂ ਕਾਲ ਕਰ ਸਕਦੇ ਸਿਮਰਨਜੀਤ ਸਿੰਘ ਨੂੰ। ਉਹਨਾਂ ਦਾ ਨੰਬਰ ਹੈਗਾ 559 755 3277 559 755 3277 ਜੀ। ਜਕਾਰਾ ਜੂਨੀਅਰਸ ਦਾ ਹੁਣ ਕਾਫੀ ਤੁਸੀਂ ਕੈਂਪ ਦੇ ਬਾਰੇ ਦੱਸਿਆ। ਕਮਲ ਜੀ, ਤੁਹਾਡਾ ਸਿੱਧਾ ਤੁਸੀਂ ਜਿੱਦਾਂ ਦੱਸਿਆ ਸੀਗਾ ਵੀ ਉਹਦੇ ਥਰੂ ਹੀ ਤੁਸੀਂ ਇਸ ਪਾਸੇ ਵੱਲ ਨੂੰ ਆਏ ਆ, ਸੋ ਥੋੜਾ ਜਿਹਾ ਦੱਸੋ ਵੀ ਜਕਾਰਾ ਜੂਨੀਅਰ ਕੈਂਪ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਕਿਹੜੀ ਉਮਰ ਦੇ ਬੱਚਿਆਂ ਦੇ ਲਈ ਆ, ਕਿੱਦਾਂ ਇਨਵੋਲਵ ਹੋ ਸਕਦੇ ਆ? ਬਿਲਕੁਲ। ਸੋ ਜਕਾਰਾ ਜੂਨੀਅਰ ਜਿਹੜਾ ਆਪਣਾ ਕੈਂਪ ਆ ਇਹ ਹੈਗਾ 5 ਤੋਂ ਲੈ ਕੇ 14 ਸਾਲ ਲਈ ਜਵਾਕ ਜਿਹੜੇ ਹੁੰਦੇ ਉਹਨਾਂ ਲਈ ਆ। ਇਹ ਇੱਕ ਦਿਨ ਦਾ ਕੈਂਪ ਹੁੰਦਾ ਸਾਡਾ ਲੱਗਦਾ, ਤੇ ਹਰੇਕ ਸਾਡਾ ਕੰਟੈਂਟ ਵੱਖਰਾ ਵੱਖਰਾ ਹੁੰਦਾ। ਇੱਕ ਬਿਲਡਿੰਗ ਬੇਗਮਪੁਰਾ, ਕਿ ਆਪਣਾ ਜਿਹੜੀ ਬੇਗਮਪੁਰਾ ਬਣਾਉਣਾ ਚਾਹੁੰਦੇ ਹੋ ਕਿਵੇਂ ਲੱਗ ਸਕਦਾ। ਇੱਕ ਹੁੰਦਾ ਗੁਰਦੁਆਰਿਆਂ ਬਾਰੇ, ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਕੀ ਕੀ ਅਹਿਮੀਅਤ ਆ, ਜੋੜਾ ਘਰ ਕਿਉਂ ਮਾਰ, ਲੰਗਰ ਹਾਲ ਕਿਵੇਂ ਆ, ਕਿਉਂ ਕੌਣ ਸੇਵਾ ਕਰਦਾ ਵਾ, ਇਹ ਜਿਹੀਆਂ ਇੰਪੋਰਟੈਂਟ ਚੀਜ਼ਾਂ ਅਸੀਂ ਉਹਨਾਂ ਬਾਰੇ ਗੱਲਾਂ ਕਰਦੇ ਹਾਂ, ਉਹਨਾਂ ਨੂੰ ਸਿਖਾਉਂਦੇ ਹਾਂ। ਤੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਕਿ ਆਪਣਾ ਗੁਰੂ ਘਰ ਆ ਜਿਹੜਾ ਉਹ ਉਹਨਾਂ ਦੀ ਜਗ੍ਹਾ ਵੀ ਆ, ਉਹ ਵੀ ਆ ਕੇ ਲਾਈਕ ਖੁੱਲ੍ਹ ਕੇ ਇਹ ਜਗ੍ਹਾ ਨਾਲ ਕੰਫਰਟੇਬਲ ਫੀਲ ਕਰਨ ਕਿ ਆਪਣੇ ਗੁਰਦੁਆਰੇ ਹੈਗੇ ਆਪਣੇ ਬਣੇ ਹੋਏ ਆ। ਸੋ ਸਾਡੇ ਵੱਖ-ਵੱਖ ਟੌਪਿਕ ਹੁੰਦੇ ਆ ਜਿਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ। ਤੇ ਇਹ ਇੱਕ ਦਿਨ ਦਾ ਕੈਂਪ ਹੁੰਦਾ। ਸੋ ਸਵੇਰੇ ਪੇਰੈਂਟਸ ਇਹਨਾਂ ਨੂੰ ਛੱਡ ਜਾਂਦੇ ਆ, ਉਹ ਨਾਲ ਭਾਵੇਂ ਰਹਿ ਸਕਦੇ ਆ ਉੱਥੇ ਵੀ। ਜਿਹੜਾ ਸਾਰਾ ਕੈਂਪ ਹੁੰਦਾ ਨਾਲ ਦੀ ਨਾਲ ਗੁਰੂ ਘਰਾਂ 'ਚ ਹੀ ਆ ਕੈਂਪ? ਹਾਂਜੀ, ਗੁਰੂ ਘਰਾਂ 'ਚ ਹੀ ਕੈਂਪ ਹੁੰਦੇ ਆ। ਤੇ ਇਹ ਲੰਚ ਅਸੀਂ ਨਾਲ ਪ੍ਰੋਵਾਈਡ ਕਰਦੇ ਆ ਉਹਨਾਂ ਤੇ। ਇੱਕ ਸ਼ਰਟ ਉਹਨਾਂ ਨੂੰ ਛੋਟੀ ਜਿਹੀ ਫ੍ਰੀ ਮਿਲਦੀ ਆ, ਯਾਦਗਾਰ ਰਹਿੰਦੀ ਆ। ਸੋ ਇਟਸ ਅ ਵੈਰੀ ਗੁੱਡ ਟਾਈਮ ਕਿ ਉਹਨਾਂ ਨੂੰ ਇੱਕ ਸਿੱਖਣ ਨੂੰ ਮੌਕਾ ਮਿਲਦਾ, ਲੇਕਿਨ ਨਾਲ ਆਪਦੇ ਸੰਗਤ ਨਾਲ ਜੁੜਨ ਦਾ ਵੀ ਮੌਕਾ ਮਿਲਦਾ। ਜਿਹੜੇ ਆਉਣ ਵਾਲੇ ਹੁਣ ਜਕਾਰਾ ਜੂਨੀਅਰਸ ਲੱਗਣੇ ਆ 3, ਇਹਨਾਂ ਦੇ ਟੌਪਿਕ ਵਿਸਾਖੀ ਹੋਣਾ।
Okay. ਸੋ ਬੱਚਿਆਂ ਨੇ ਵਿਸਾਖੀ ਬਾਰੇ ਸਿੱਖਣਾ, ਵਿਸਾਖੀ ਕੀ ਆ, ਖਾਲਸਾ ਪੰਥ ਦੀ ਕਿੱਥੋਂ ਸ਼ੁਰੂ ਹੋਈ, ਸਾਜਨਾ, ਖਾਲਸਾ ਕੇ ਸਾਜਨਾ ਦਿਵਸ ਕਿੱਦਾਂ ਸੀ, ਕੀ ਹੋਇਆ, ਕਿੱਦਾਂ ਅੱਜ ਕੱਲ ਕਿੱਦਾਂ ਆਪਾਂ ਮਨਾਉਂਦੇ ਆ, ਨਗਰ ਕੀਰਤਨ ਕੀ ਹੁੰਦੇ, ਨਾਲ ਨਾਲ ਗੁਰਦੁਆਰਾ ਵੀ ਉਹਦਾ ਅਹਿਮੀਅਤ ਕੀ ਰੱਖਦੇ ਗੁਰਦੁਆਰੇ ਸਾਡੇ ਲਈ, ਕਦੋਂ ਜ਼ਰੂਰੀ ਆ ਗੁਰਦੁਆਰੇ ਜਾਣਾ, ਸੇਵਾ ਕਰਨੀ, ਉਹ ਸਾਰਾ ਕੁਝ ਉਹ ਬੱਚਿਆਂ ਦੇ ਏਜ ਅਪਰੋਪਰੀਏਟ ਢੰਗ ਦੇ ਨਾਲ ਸਿਖਾਈਦਾ, ਕਿਉਂਕਿ ਉਹਨਾਂ ਨੂੰ ਤੁਸੀਂ ਲੈਕਚਰ ਤਾਂ ਦੇ ਨਹੀਂ ਸਕਦੇ, ਉਹ ਤਾਂ 2 ਮਿੰਟ ਲਈ ਉਹ ਨਹੀਂ ਸੁਣਨੀ ਗੱਲ ਤੁਹਾਡੀ, ਫਿਰ ਲਾਈਕ ਡਰਾਇੰਗਸ ਵਗੈਰਾ ਹੁੰਦੀਆਂ, ਐਕਟੀਵਿਟੀਜ਼ ਕਰੀਦੀਆਂ, ਸੋ ਉਸ ਹਿਸਾਬ ਨਾਲ ਉਹਨਾਂ ਨੂੰ ਥੋੜਾ ਬਹੁਤ ਸਿੱਖ ਹੁੰਦਾ। ਉਹਦੇ ਥਰੂ ਜਿਹੜਾ ਉਹ ਜਿਹੜਾ ਬੀ ਪੈ ਜਾਂਦਾ ਦਿਮਾਗ ਦੇ ਵਿੱਚ, ਹਨਾ ਫਿਰ। ਹਾਂਜੀ ਨਹੀਂ, ਉਹ ਹੋਊਗਾ ਤਾਂ ਹੀ ਆ ਵੀ ਹੁਣ ਦੇਖੋ ਸਾਰੇ ਜਾਣੇ ਤੁਸੀਂ ਇੱਥੇ ਬੈਠੇ ਆ, ਸਾਰੇ ਜਣੇ ਵੱਖੋ ਵੱਖਰੀਆਂ ਪੜ੍ਹਾਈਆਂ ਕੀਤੀਆਂ, ਕਿਸੇ ਵੀ ਪਾਸੇ ਨੂੰ ਜਾ ਸਕਦੇ ਸੀਗੇ, ਪਰ ਉਹ ਇੱਕ ਖਿੱਚ ਸੀਗੀ ਤੁਹਾਡੇ ਸਾਰਿਆਂ ਦੇ ਵਿੱਚ ਵੀ ਕਮਿਊਨਿਟੀ ਦੇ ਨਾਲ ਜੁੜਨਾ, ਸਿੱਖੀ ਦੇ ਨਾਲ ਜੁੜ ਕੇ ਰਹਿਣਾ। ਸੋ ਇੱਕ ਮਾਧਿਅਮ ਜਿਹੜਾ ਉਹ ਬਣਦਾ ਹੈ। ਸੋ ਜਦੋਂ ਇਦਾਂ ਦੀ ਆਰਗੇਨਾਈਜੇਸ਼ਨ ਇਦਾਂ ਦੇ ਵਧੀਆ ਉਪਰਾਲੇ ਕਰ ਰਹੇ ਆ ਤਾਂ ਸਾਰਿਆਂ ਨੂੰ, ਮਾਪੇ, ਬੱਚਿਆਂ ਨੂੰ, ਸਾਰਿਆਂ ਨੂੰ ਜਿਹੜਾ ਅੱਗੇ ਤੋਂ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਆ। ਤੁਹਾਡੇ ਲਈ ਇਹ ਐਫਰਟ ਕਰ ਰਹੇ ਨੇ, ਮੌਕੇ ਬਣਾ ਰਹੇ ਨੇ, ਤੇ ਉਹਨਾਂ ਮੌਕਿਆਂ ਦਾ ਤੁਹਾਨੂੰ ਜਿਹੜਾ ਉਹ ਫਾਇਦਾ ਚੱਕਣਾ ਚਾਹੀਦਾ ਆ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨੀ ਤੁਸੀਂ ਗੱਲਬਾਤ ਕੀਤੀ, ਸਮਾਂ ਕੱਢਿਆ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਜਾਂਦੇ ਜਾਂਦੇ ਕਿਸੇ ਨੇ ਕੁਝ ਕਹਿਣਾ ਆ, ਕੁਝ ਕਹਿਣਾ ਚਾਹੁੰਦੇ ਹੋ ਮਨਦੀਪ, ਜਸਪ੍ਰੀਤ ਜਾਂ ਕਮਲਜੀਤ, ਕੁਝ ਵੀ? ਜ਼ਰੂਰ ਜੀ। ਆਪਾਂ ਇਹ ਕੰਮ ਜਿਹੜਾ ਹੈਗਾ ਇਹ ਸਾਨੂੰ, ਅਸੀਂ ਲੱਕੀ ਆ ਵੀ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਆ। ਐਗਜ਼ੈਕਟਲੀ। ਕਰਾ ਤਾਂ ਗੁਰੂ ਸਾਹਿਬ ਹੀ ਸਾਰਾ ਕੁਝ ਆ, ਅਸੀਂ ਬਸ ਇੱਕ ਵਹੀਕਲ ਸਮਝ ਲਓ ਜਾਂ ਪਲੇਟਫਾਰਮ ਕਹਿ ਲਓ, ਰਾਈਟ। ਸੋ ਉਹਦੇ ਨਾਲ ਆਪਾਂ ਇਹ ਵੀ ਕਹਿਣਾ ਮੰਗਦੇ ਵੀ ਸਾਨੂੰ ਸਿਰਫ ਇਹ ਨਹੀਂ ਹੈਗਾ ਵੀ ਅਸੀਂ ਹੀ ਆਹ ਚੀਜ਼ ਕਰਨੀ ਆ। ਜੇ ਤੁਸੀਂ ਕੁਝ ਕਰਨਾ ਮੰਗਦੇ ਆ, ਤੁਹਾਡੇ ਕੋਈ ਆਈਡੀਆ ਹੈਗੇ ਆ, ਤੁਹਾਡੀਆਂ ਸਲਾਹਾਂ ਹੈਗੀਆਂ ਆ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਨੰਬਰ ਅਗੇਨ ਤੁਹਾਡੇ ਨਾਲ ਸਾਂਝਾ ਕੀਤਾ, info@jakara.org। ਜੇ ਕਿਸੇ ਨੇ ਈਮੇਲ ਕਰਨੀ ਹੋਵੇ ਉਹ ਵੀ ਕਰ ਸਕਦੇ ਆ। ਪਰ ਡੈਫੀਨਿਟਲੀ ਆ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ, ਸਾਰੇ ਜੋ ਵੀ ਹੈਗਾ, ਇੱਕ ਦਿਨ ਕਿਸੇ ਦੇ ਦਿਮਾਗ ਦੇ ਵਿੱਚ ਆਈਡੀਆ ਸੀਗਾ, ਐਗਜ਼ੈਕਟਲੀ, ਉਹਨੇ ਸਾਂਝਾ ਕੀਤਾ ਤੇ ਹੌਲੀ ਹੌਲੀ ਫਿਰ ਗੁਰੂ ਸਾਹਿਬ ਦੀ ਬਖਸ਼ਣ ਆ ਉਹ ਰਿਐਲਿਟੀ ਬਣ ਗਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਹੋਣੀਆਂ ਉਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਣੀਆਂ ਆ। ਸੋ ਇਹ ਨਹੀਂ ਕਹਿੰਦੇ ਵੀ ਸਾਨੂੰ ਸਾਰਾ ਕੁਝ ਪਤਾ, ਪਰ ਕੋਸ਼ਿਸ਼ ਜ਼ਰੂਰ ਕਰੂੰਗੇ ਵੀ ਤੁਹਾਡੀ ਮਦਦ ਕਰਨ ਨੂੰ, ਜੋ ਵੀ ਆਪਾਂ ਚਾਹੁੰਦੇ ਆ ਕਮਿਊਨਿਟੀ ਲਈ, ਉਹ ਆਪਾਂ ਕਰੀਏ ਜੀ। ਤੇ ਜਸਪ੍ਰੀਤ? But basically that I think ਅੱਜ again ਸਾਡੀ ਕਿਸਮਤ ਵਿੱਚ ਇਹ ਸੇਵਾ ਆ, ਕੱਲ ਨੂੰ ਅਸੀਂ ਚਾਹੁੰਦੇ ਆ ਵੀ, ਕਿਉਂਕਿ ਅੱਜ ਅਸੀਂ ਹਮੇਸ਼ਾ ਤਾਂ ਇੱਥੇ ਨਹੀਂ ਹੋਣਾ ਹੈਗਾ, ਤੇ ਕੋਈ ਹੋਰ ਵੀ ਆਪਣੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਇਹ ਸੇਵਾ ਸਾਂਭਣ। ਜੀ। ਕਮਲਜੀਤ? ਮੈਂ ਬਸ ਕਹਿਣਾ ਚਾਹੂੰਗੀ ਕਿ ਤੁਸੀਂ ਨਾਲ ਜੁੜੋ ਸਾਡੇ ਜ਼ਰੂਰ, ਨੌਜਵਾਨ ਹੋ ਜਾਂ ਬਜ਼ੁਰਗ ਹੋ ਜਾਂ ਵਿੱਚ ਬੱਚਾਣੇ ਹੋ ਸਾਡੇ ਵਾਂਗੂ, ਜ਼ਰੂਰ ਸਾਡੇ ਸਾਰੇ ਜਿਹੜੇ ਇਵੈਂਟਸ ਆ ਇਹ ਤੁਹਾਡੇ ਲਈ ਖੁੱਲ੍ਹੇ ਆ। ਤੁਸੀਂ ਜ਼ਰੂਰ ਆਓ, ਮਿਲੋ, ਜੁੜੋ ਨਾਲ, ਗੱਲਬਾਤ ਕਰੋ, ਤੇ ਸਾਨੂੰ ਵੀ ਹੌਸਲਾ ਮਿਲਦਾ ਤੁਹਾਨੂੰ ਮਿਲ ਕੇ। ਜੀ। ਸੋ ਇਹਨਾਂ ਦੀ ਵੈਬਸਾਈਟ ਹੈ jakara.org, ਉੱਤੇ ਜਾਓ, ਸੋਸ਼ਲ ਮੀਡੀਆ ਦੇ ਸਾਰੇ ਪਾਸੇ ਹੀ ਇਹ ਅਵੇਲੇਬਲ ਨੇ, ਉੱਥੇ ਕਰੋ। ਬਾਕੀ ਜਿੱਥੇ ਵੀ ਇਹਨਾਂ ਦਾ ਤੁਹਾਨੂੰ ਟੇਬਲ ਲੱਗਾ ਮਿਲਦਾ ਆ, ਉੱਥੇ ਜਾ ਕੇ ਇਹਨਾਂ ਦੇ ਵੋਲੰਟੀਅਰਸ ਦੇ ਨਾਲ ਗੱਲਬਾਤ ਕਰੋ। ਬਾਕੀ ਜੁਆਇਨ ਕਰਨ ਦੇ ਲਈ ਸਿਮਰਨਜੀਤ ਦਾ ਜਿਹੜਾ ਇਹਨਾਂ ਨੇ ਨੰਬਰ ਦਿੱਤਾ ਆ, ਉਸ ਦੇ ਨਾਲ ਤੁਸੀਂ ਕੰਟੈਕਟ ਕਰੋ। ਜੇ ਤੁਸੀਂ ਜਕਾਰਾ ਦਾ ਪਾਰਟ ਬਣਨਾ ਚਾਹੁੰਦੇ ਆ ਜਾਂ ਇਹਨਾਂ ਦੇ ਜਿਹੜੇ ਕੋਈ ਪ੍ਰੋਗਰਾਮ ਚੱਲ ਰਹੇ ਆ ਉਹਦੇ ਜ਼ਰੀਏ ਕੋਈ ਹੈਲਪ ਲੈਣਾ ਚਾਹੁੰਦੇ ਆ ਤਾਂ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ। ਸੋ ਧੰਨਵਾਦ ਸਾਰਿਆਂ ਦਾ ਹੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।